ਤੇ ਮਿੱਤਰੋ ਮੈਂ ਤੁਹਾਡਾ ਆਪਣਾ ਵੀਰ ਮਲਕ ਬਸ਼ੀਰ ਦੇਸ਼ ਪੰਜਾਬ YouTube ਚੈਨਲ ਤੋਂ ਇਸ ਟਾਈਮ ਅਸੀਂ ਝੁਮਰਾ ਰੋਡ ਭੱਠਾ ਸਾਹਿਬ ਤੇ ਖਲੋਤੇ ਆ ਤੇ ਸਾਡੇ ਨਾਲ ਰਕਸ਼ਿਆਂ ਵਾਲੇ ਨੇ ਤੇ ਹਕੂਮਤ ਨੇ ਪੈਟਰੋਲ ਦੀ ਕੀਮਤ ਵਧਾ ਕੇ ਲੋਕਾਂ ਦੀਆਂ ਚੀਖਾਂ ਕੱਢਦੀਆਂ ਵਾ ਤੇ ਲੋਕ ਇਸ ਟਾਈਮ ਝੋਲੀਆਂ ਚੁੱਕ ਕੇ ਬਦਦੁਆਵਾਂ ਦੇ ਰਹੇ ਨੇ। ਤੇ ਆਓ ਜਰਾ ਆ ਰਕਸ਼ਾ ਦੇ ਭਰਾ ਸਾਡੇ ਨਾਲ ਇਹਦੇ ਕੋਲ ਪੁੱਛਦੇ ਆ ਕਿ ਬਾਊ ਜੀ ਤੁਸੀਂ ਇਹ ਪੈਟਰੋਲ ਦੀਆਂ ਕੀਮਤਾਂ ਵਧੀਆਂ ਇਹਦੇ ਵਿੱਚ ਤੁਹਾਡਾ ਕੀ ਖਿਆਲਾਤ ਹੈ, ਕੀ ਕਹਿੰਦੇ ਹੋ ਤੁਸੀਂ? देखो जी वाम किराया नहीं भर रही, तेल इन्ना ज़्यादा इन्होंने वधाता वा, बहुत ज़्यादा जुल्म किया वा अवाम ते भी साडे ते भी। सवारी कोई बहन नहीं रही, जिन्हों कहने 20 रुपये किराया वध गया, कोई भी किराया देने वास्ते तैयार नहीं, ना ही कुछ जाता वा। ये थोड़ा जिहा हुकूमत नूं सोचना चाहिए वा कि कम से कम गरीबां बंदियां वास्ते उत्ते रहम करन ਤੇ ਖਿਆਲ ਕਰਨ ਸਾਡਾ ਵੀ ਤੇ ਸਾਡੇ ਬੱਚਿਆਂ ਦਾ। ਮਿਹਰਬਾਨੀ। ਤੁਸੀਂ ਭਾਈ ਇਹ ਦੱਸੋ ਕਿ ਇਮਰਾਨ ਖਾਨ ਦੌਰ ਅੱਛਾ ਸੀ ਜਾਂ ਤੁਹਾਡੇ ਵਾਸਤੇ ਆ ਦੌਰ ਬਿਹਤਰ ਆ? ਸਾਡੇ ਵਾਸਤੇ ਤੇ ਵੇਖੋ ਜੀ ਇਮਰਾਨ ਖਾਨ ਹੀ ਦੌਰ ਫਿਰ ਠੀਕ ਸੀ। ਕਿਰਾਇਆ ਤੇ ਕਮ ਸੇ ਕਮ ਉਹ ਤੇਲ ਤੇ ਥੋੜਾ ਸੀ ਨਾ, ਘੱਟ ਸੀ ਨਾ। ਇਹਦੇ 460 ਰੁਪਏ ਤੇਲ ਇਹਨਾਂ ਨੇ ਕਰਕੇ ਵਾਮ ਤੇ ਜ਼ੁਲਮ ਕੀਤਾ ਬਹੁਤ ਜ਼ਿਆਦਾ। ਸਵਾਰੀ ਬੈਠ ਨਹੀਂ ਰਹੀ, ਸਵਾਰੀ ਬਹਿ ਹੀ ਨਹੀਂ ਰਹੀ। ਅਸਮਾ ਦੇ ਖਲੋਤੇ ਰੱਖੇ ਆ ਸਾਡੇ ਨਾਲ ਇੱਕ ਦੂਸਰੇ ਭਾਈ ਨੇ। ਭਾਜੀ ਤੁਸੀਂ ਦੱਸੋ ਆ ਪੈਟਰੋਲੀਅਮ ਦੀ ਕੀਮਤਾਂ ਵਧੀਆਂ ਇਹਦੇ ਤੁਹਾਡਾ ਕੀ ਖਿਆਲ ਹੈ? ਭਾਜੀ ਸਾਡੀ ਤਾਂ ਹਕੂਮਤ ਅੱਗੇ ਦਰਖਾਸਤ ਹੀ ਆ ਵੀ ਜਲਦ ਤੋਂ ਜਲਦ ਇਹਦੇ ਤੇ ਕਾਬੂ ਪਾਇਆ ਜਾਏ। ਜਿਹੜਾ ਪੈਟਰੋਲ ਵਧਿਆ ਆ ਨਾ, ਬੜੇ ਲੋਕ ਮਜਬੂਰ ਹੋ ਗਏ ਆ, ਅਸੀਂ ਖੁਦ ਮਜਬੂਰ ਆ, ਰਕਸ਼ਿਆਂ ਤੋਂ ਬਗੈਰ ਹੀ ਖੜੇ ਆ, ਸਵਾਰੀਆਂ ਤੋਂ ਤੇ ਤੰਗ ਵੀ ਹੋਣ ਦਾ ਆ। ਇਸੇ ਗੱਲ ਤੋਂ ਵੀ ਜਿਹਨੂੰ ਕਹੀਦਾ ਨਾ ਕਿਰਾਇਆ ਵੱਧ ਲੈਣਾ ਆ, ਉਹ ਸਾਡੇ ਨਾਲ ਲੜਨ ਪੈਂਦਾ ਆ। ਕਿਉਂ ਕਿਰਾਇਆ ਵੱਧ ਕੋਈ ਨਹੀਂ ਦੇ ਰਿਹਾ, ਤੇ ਸਿਰਫ ਇਹ ਆ ਵੀ ਜਿਹੜਾ ਮਿਸਤਰੀ ਆ ਉਹ ਸਾਡੇ ਕੋਲ ਵੱਧ ਪੈਸੇ ਮੰਗਦਾ, ਸਾਨੂੰ ਇਹ ਸਾਡੀ ਮਜਬੂਰੀ ਬਣ ਜਾਂਦੀ ਦੇਣੀ। ਅਸੀਂ ਵੀ ਆਪਣੇ ਬੱਚਿਆਂ ਵਾਸਤੇ ਰੋਟੀ ਕਮਾਉਣੀ, ਜੇ ਸਾਨੂੰ ਰੋਟੀ ਨਾ ਲੱਭੇ ਫਾਇਦਾ ਕੀ ਸਾਨੂੰ ਹੋਇਆ। ਤੁਸੀਂ ਇਸ ਟਾਈਮ ਭਾਜੀ ਦਰਾਓ ਮੇਰੇ ਨਾਲ, ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ ਵਾ, ਤੁਸੀਂ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਭਾਈ ਦਵਾਵਾਂ ਦੇਂਦੇ ਆ ਜੀ ਵੀ ਹੋਰ ਵਧਾ ਦਿਓ। ਕਿ ਹੋਰ ਵਧਾ ਦਿਓ, ਕੋਈ ਗਰੀਬ ਰਵੇ ਨਾ, ਮਰ ਜਾਣ ਸਾਰੇ। ਅੱਛਾ ਇਹ ਸਾਡੇ ਨਾਲ ਭਾਈ ਨੇ ਕਹਿ ਸਨ ਕਿ ਅਸੀਂ ਦੁਆਵਾਂ ਦੇ ਰਹੇ ਆ ਕਿ ਇੰਨੀ ਮਹਿੰਗਾਈ ਕਰੋ ਕਿ ਗਰੀਬ ਮਰ ਜਾਵੇ, ਰਵੇ ਹੀ ਨਾ। ਆ ਸਾਡੇ ਨਾਲ ਇੱਕ ਬੱਬਰ ਸੇ ਜਵਾਨ ਇਹਨਾਂ ਨੂੰ ਪੁੱਛਦੇ ਆ ਤੁਸੀਂ ਦੱਸੋ ਭਾਜੀ। ਉਹ ਆ ਕਹਿ ਰਹੇ ਨੇ ਕਿ ਅਸੀਂ ਤਾਂ ਗਵਰਨਮੈਂਟ ਨੂੰ ਸਲਾਮ ਕਰਦੇ ਆ, ਤੇ ਤੁਸੀਂ ਇੰਜ ਕਰਦੇ ਇੱਥੇ ਆ ਕੇ? ਅਸੀਂ ਖਾਨ ਨੂੰ ਸਲਾਮ ਕਰਦੇ ਹਾਂ। ਤੋਬਾ ਐਸੇ ਹਕੂਮਤ ਤੋਂ ਖਾਨ ਜਿੰਦਾਬਾਦ। ਭਾਈ ਇਹ ਯੰਗਮੈਨ ਨੇ ਇਹ ਕਹਿ ਰਹੇ ਨੇ ਕਿ ਸਾਡੀ ਇਸ ਹਕੂਮਤ ਨੂੰ ਤੋਬਾ ਤੇ ਇਮਰਾਨ ਖਾਨ ਜਿੰਦਾਬਾਦ। ਇਸ ਵੇਲੇ ਇਹ ਸੂਰਤ ਹਾਲ ਬਣੀ ਹੈ ਕਿ ਰਕਸ਼ਿਆਂ ਵਾਲੇ ਖਲੋਤੇ ਨੇ, ਸਵਾਰੀ ਹੈ ਕੋਈ ਨਹੀਂ, ਕਿਰਾਏ ਵੱਧਣ ਦੀ ਬਹਿਸ ਹੋ ਰਹੀ ਹੈ, ਹਰ ਪਾਸੇ ਇਹੀ ਗੱਲ ਚੱਲ ਰਹੀ ਹੈ ਕਿ ਮੈਂ ਇੰਨੇ ਪੈਸੇ ਲੈਣੇ, ਮੈਂ ਇੰਨੇ ਪੈਸੇ ਨਹੀਂ ਦੇਣੇ, ਤੇ ਰਕਸ਼ਿਆਂ ਵਾਲੇ ਖਲੋਤੇ ਨੇ। ਆਹ ਸਾਡੇ ਮੁਲਕ ਦਾ ਇਸ ਟਾਈਮ ਹਾਲ ਆ। ਤੇ ਅਸੀਂ ਸਦਰ ਪਾਕਿਸਤਾਨ, ਵਜ਼ੀਰ ਆਜ਼ਮ ਪਾਕਿਸਤਾਨ ਤੇ CM ਪੰਜਾਬ ਦੀ ਪ੍ਰਧਾਨ ਮਰੀਅਮ ਨਵਾਜ਼ ਨੂੰ ਇਹ ਗੱਲ ਆਖਾਂਗੇ ਕਿ ਖੁਦਾਰਾ ਟਾਈਮ ਇਜ਼ ਓਵਰ, ਵਕਤ ਗੁਜ਼ਰ ਗਏ ਤੇ ਤੁਹਾਡੀ ਮਿਹਰਬਾਨੀ ਆ, ਲੋਕਾਂ ਨੂੰ ਮਾਰੋ ਨਾ। ਹੁਣ ਕਿੱਥੇ ਗਏ ਨੇ ਸਾਫੀ? ਜਦੋਂ 150 ਰੁਪਏ ਪੈਟਰੋਲ ਸੀ ਤੇ ਮੈਕ ਲੈ ਕੇ ਗਲੀ ਗਲੀ ਫਿਰਦੇ ਹੁੰਦੇ ਸੀ ਕਿ ਮਹਿੰਗਾਈ ਹੋ ਗਈ। ਹੁਣ ਮੇਰੇ ਖਿਆਲ ਇਹ ਬੇਹੋਸ਼ ਹੋ ਗਏ ਨੇ ਜਾਂ ਰੂਪੋਸ਼ ਹੋ ਗਏ ਨੇ। ਉਹਨਾਂ ਨੂੰ ਛਾਪਰ ਮਿਲ ਗਿਆ, ਉਹਨਾਂ ਨੂੰ ਛਾਪਰ ਮਿਲ ਗਿਆ ਜਾਂ ਲਿਫਾਫਾ ਮਿਲ ਗਿਆ ਵਾ। ਉਹਨਾਂ ਨੂੰ ਛਾਪਰ ਜਦੋਂ ਤੀਕਰ ਮਰ ਗਿਆ। ਰੱਬ ਨੇ ਉਸ ਕੌਮ ਦੀ ਹਾਲਤ ਕਦੀ ਵੀ ਨਹੀਂ ਬਦਲੀ ਜਿਹੜੀ ਆਪ ਕੋਸ਼ਿਸ਼ ਨਹੀਂ ਕਰਦੀ। ਇਸ ਵੇਲੇ ਲੋਕੀ ਪਰੇਸ਼ਾਨ ਨੇ ਔਰ ਹੱਦ ਤੋਂ ਜ਼ਿਆਦਾ ਪਰੇਸ਼ਾਨ ਨੇ। ਤੇ ਸਾਡੇ ਨਾਲ ਇੱਕ ਜਵਾਨ ਹੈ, ਅਸੀਂ ਉਹਨੂੰ ਪੁੱਛਦੇ ਆ ਕਿ ਆ ਜਿਹੜਾ ਤੂੰ ਵੀ ਆਪਣੇ ਖਿਆਲਾਂ ਦੇ ਆਧਾਰ ਕਰ। ਬਹੁਤ ਪਰੇਸ਼ਾਨ ਹੋ ਬਹੁਤ ਪਰੇਸ਼ਾਨ ਹੈ। ਮਹਿੰਗਾਈ ਹੈ ਭਾਜੀ, ਤੇ ਲੋਕੀ ਨਾ ਡਰ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਜੇ ਬੋਲੇ ਕਿ ਰਾਤੀ ਚੱਕੀਆਂ ਨਾ ਜਾਈਏ। ਹਾਂਜੀ ਬੋਲਣ ਤੋਂ ਡਰਦੇ ਨੇ ਤੇ ਉਹ ਕਹਿ ਰਹੇ ਨੇ ਕਿ ਹਕੂਮਤ ਨੂੰ ਚਾਹੀਦਾ ਕਿ ਪੈਟਰੋਲ ਦੀਆਂ ਕੀਮਤਾਂ ਵੀ ਵਧਾਵੇ ਤੇ ਨਾਲ ਇੱਕ ਬੰਦਾ ਰੱਖੇ ਜਿਹੜਾ 10-10 ਲੀਟਰ ਵੀ ਸਾਨੂੰ ਮਾਰਿਆ ਕਰੇ। ਅਸੀਂ ਫਿਰ ਵੀ ਤੁਹਾਡੇ ਨਾਲ ਆ। ਉਹ ਖੁਦਾ ਦਾ ਖੌਫ ਕਰੋ, ਇਸ ਕੌਮ ਤੇ ਰਹਿਮ ਕਰੋ। ਇਹ ਕੌਮ ਜਦੋਂ ਉੱਠ ਖੜੀ ਹੋਈ ਨਾ ਤੇ ਫਿਰ ਨਾ ਰਹੇਗਾ ਬਾਂਸ ਤੇ ਨਾ ਵਜੇਗੀ ਬਾਂਸਰੀ, ਜਿਵੇਂ ਜਿਵੇਂ ਪਾਕਿਸਤਾਨ, ਜਿਵੇਂ ਸੋਨਾ ਦੇਸ਼ ਪੰਜਾਬ।